ਬ੍ਰੇਕਿੰਗ ਨਿਊਜ਼ ਆ ਰਹੀ ਆ ਸਿਆਟਲ ਤੋਂ। ਫੈਡਰਲ ਜੱਜ ਉਹਨਾਂ ਨੇ ਰਾਸ਼ਟਰਪਤੀ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਰਿਫਿਊਜੀ ਪ੍ਰੋਗਰਾਮ ਮੁੜ ਦੁਬਾਰਾ ਚਾਲੂ ਕਰਨ ਦੇ ਲਈ ਆਖਿਆ ਆ। ਐਗਜ਼ੈਕਟਿਵ ਆਰਡਰ ਦੇ ਨਾਲ ਰਿਫਿਊਜੀ ਪ੍ਰੋਗਰਾਮ ਦੇ ਉੱਤੇ ਬਲੌਕ ਲਾ ਦਿੱਤਾ ਸੀ ਰਾਸ਼ਟਰਪਤੀ ਟਰੰਪ ਨੇ ਸਹੁੰ ਚੱਕਦਿਆਂ ਸਾਰ ਹੀ। ਉਸ ਤੋਂ ਬਾਅਦ ਚ ਕਈ ਕੇਸ ਜਿਹੜੇ ਹੋਏ, ਜਿਨ੍ਹਾਂ ਵਿੱਚ ਯੂਐਸ ਡਿਸਟ੍ਰਿਕਟ ਜੱਜ ਜਮਾਲ ਵਾਈਟਹੈਡ ਦੀ ਅਦਾਲਤ ਵਿੱਚ ਇਹ ਕੇਸ ਚੱਲ ਰਿਹਾ ਸੀ। ਅੱਜ ਉਹਨਾਂ ਨੇ ਸੁਣਵਾਈ ਲੈਂਦੇ ਹੋਏ ਇਸ ਦੇ ਉੱਤੇ ਫੈਸਲਾ ਸੁਣਾਇਆ ਵੀ ਟਰੰਪ ਹੁਣਾਂ ਨੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਓਵਰਸਟੈਪ ਕੀਤੀ ਆਪਣੀ ਅਥਾਰਟੀ। ਇਹ ਪ੍ਰੋਗਰਾਮ ਨੂੰ ਇਦਾਂ ਰੋਕ ਨਹੀਂ ਸਕਦੇ ਹੈਗੇ। ਸੋ ਮੁੜ ਦੁਬਾਰਾ ਰਿਫਿਊਜੀ ਪ੍ਰੋਗਰਾਮ ਨੂੰ ਚਾਲੂ ਕਰਨ ਦੇ ਲਈ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਆਦੇਸ਼ ਦਿੱਤੇ ਆ। ਜਾਂਦੇ ਜਾਂਦੇ ਇਸ ਤੋਂ ਪਹਿਲੇ ਪ੍ਰਸ਼ਾਸਨ 'ਚ ਬਾਈਡਨ ਕਾਰਜਕਾਲ 'ਚ ਉਹਨਾਂ ਨੇ 1,25,000 ਰਿਫਿਊਜੀ ਲੈਣ ਦੀ ਹਰ ਸਾਲ ਗੱਲ ਆਖੀ ਸੀ। ਟਰੰਪ ਹੁਣਾਂ ਨੇ ਆਪਣੇ ਪਹਿਲੇ ਕਾਰਜਕਾਲ ਦੇ 3 ਸਾਲ ਬਹੁਤ ਘੱਟ ਰਿਫਿਊਜੀ ਲਏ, ਸਿਰਫ ਅਖੀਰਲੇ ਸਾਲ 'ਚ 15,000 ਰਿਫਿਊਜੀ ਲੈਣ ਦੀ ਗੱਲ ਆਖੀ ਸੀ। ਫਿਰ ਬਾਈਡਨ ਹੁਣਾਂ ਨੇ ਇਹ ਨੰਬਰ ਨੂੰ ਵਧਾ ਕੇ 1.25 ਲੱਖ ਦੇ ਉੱਤੇ ਕਰ ਦਿੱਤਾ। ਟਰੰਪ ਹੁਣਾਂ ਦੇ ਜਿਹੜੇ ਰਾਈਟ ਹੈਂਡ ਮੈਨ ਆ ਸਟੀਵਨ ਮਿਲਰ, ਉਹ ਕਹਿੰਦੇ ਆ ਵੀ ਇਸ ਦੇ ਵਿੱਚ ਸੀਲਿੰਗ ਜ਼ੀਰੋ ਹੋਣੀ ਚਾਹੀਦੀ ਆ, ਕੋਈ ਵੀ ਰਿਫਿਊਜੀ ਨਹੀਂ ਲੈਣਾ ਚਾਹੀਦਾ। ਪਰ ਆਪਣੇ ਹੀ ਐਗਜ਼ੈਕਟਿਵ ਆਰਡਰ ਦੇ ਉਲਟ ਜਾਂਦੇ ਹੋਏ ਟਰੰਪ ਹੁਣਾਂ ਨੇ ਚਿੱਟੇ ਮੂਲ ਦੇ ਵਾਈਟ ਅਫਰੀਕਾਨਰਸ ਉਹਨਾਂ ਨੂੰ ਰਿਫਿਊਜੀ ਸਟੇਟਸ ਦੇਣ ਦੀ ਗੱਲ ਆਖੀ ਸੀਗੀ। ਸੋ ਜੱਜ ਜਮਾਲ ਵਾਈਟਹੈਡ ਨੇ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਆਖ ਦਿੱਤਾ ਆ ਰਿਫਿਊਜੀ ਪ੍ਰੋਗਰਾਮ ਮੁੜ ਸ਼ੁਰੂ ਕਰੋ।